ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਨਾਲ ਜੁੜੇ ਮੁੱਦਿਆਂ ਦੇ ਉੱਤੇ ਅਹਿਮ ਟਿੱਪਣੀਆਂ ਕਰਨ ਦੇ ਲਈ ਜਾਣੇ ਜਾਂਦੇ ਤੇ ਵਿਭਾਗ ਬੁਲਾਰੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 1 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਰੁਕ ਕਰੀਏ ਸ਼ਰਮਾ ਜੀ ਖਬਰਾਂ ਦਾ, ਗੱਲ ਕਰੀਏ ਪੰਜਾਬ ਦੀ ਤੇ ਇੱਕ ਅਹਿਮ ਟਿੱਪਣੀ ਦੀ। ਉਸ ਤੋਂ ਪਹਿਲਾਂ ਟਿੱਪਣੀ ਕੀ ਕੀਤੀ ਗਈ ਹੈ? ਟਿੱਪਣੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਸਨ ਜਾਂ ਜਿਹੜੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ, ਉਹਦੇ ਵਿੱਚ ਆਰਐਸਐਸ ਨੇ ਬੜਾ ਆਲਾ ਦਰਜੇ ਦਾ ਕੰਮ ਕੀਤਾ ਹੈ। ਉਹਦੇ ਵਿੱਚ ਆਰਐਸਐਸ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਵਿੱਚ ਲੋਕ ਵੀ ਬਚਾਏ ਨੇ ਤੇ ਦਿੱਲੀ ਦੇ ਵਿੱਚ ਕਤਲੇਆਮ ਦੇ ਦੌਰਾਨ ਸਿੱਖ ਵੀ ਬਚਾਏ ਨੇ। ਇਹ ਕੌਣ ਮਹਾਸ਼ੇ ਕਹਿ ਰਿਹਾ ਤੇ ਕੀ ਉਹ ਭੁੱਲ ਗਿਆ ਕਿ ਜਿਹੜੀਆਂ ਦਿੱਲੀ ਦੇ ਵਿੱਚ ਕਤਲੇਆਮ ਤੋਂ ਬਾਅਦ ਐਫਆਈਆਰ ਦਰਜ ਹੋਈਆਂ ਸੀ ਉਹਨਾਂ ਦੇ ਵਿੱਚ ਬਕਾਇਦਾ ਬਾਈ ਨੇਮ ਆਰਐਸਐਸ ਦੇ ਬੰਦਿਆਂ ਦਾ ਨਾਮ ਦਰਜ ਸੀ? ਪ੍ਰਵੀਨ ਜੀ, ਆਰਐਸਐਸ ਰਾਸ਼ਟਰੀ ਸਵੈਂ ਸੇਵਕ ਸੰਘ ਜੀ, ਉਹਦਾ 100 ਸਾਲਾ ਸਥਾਪਨਾ ਦਿਵਸ ਨਾਲ ਸੰਬੰਧਿਤ ਸਮਾਗਮਾਂ ਦਾ ਆਗਾਜ਼ ਹੋਇਆ। ਕਹਿੰਦੇ ਜੀ ਕਿ ਇਸ ਦੁਸ਼ਹਿਰੇ ਦੇ ਮੌਕੇ ਤੋਂ ਉਹਨਾਂ ਦੀ ਸ਼ੁਰੂਆਤ ਹੋ ਰਹੀ ਹੈ, ਇਸ ਲਈ ਕੱਲ ਦਿੱਲੀ ਦੇ ਵਿੱਚ ਇੱਕ ਸਮਾਗਮ ਸੀ। ਉਸ ਸਮਾਗਮ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਣ ਜਾਂਦੇ ਨੇ। ਜੀ ਜੀ। ਤੇ ਉੱਥੇ ਸੰਬੋਧਨ ਹੁੰਦਿਆਂ ਉਹ ਇਹ ਗੱਲ ਆਖਦੇ ਨੇ ਕਿ ਆਰਐਸਐਸ ਨੇ ਸਭ ਤੋਂ ਪਹਿਲਾਂ ਪੰਜਾਬ 'ਚ ਆਏ ਹੜ੍ਹਾਂ ਦੇ ਵਿੱਚ ਜਾ ਕੇ ਲੋਕਾਂ ਲਈ ਰਾਹਤ ਕਾਰਜ ਵਿੱਢਿਆ। ਜੀ ਜੀ। ਇੱਥੇ ਨਹੀਂ ਰੁਕਦੇ ਪ੍ਰਧਾਨ ਮੰਤਰੀ, ਇਹ ਤੋਂ ਅੱਗੇ ਵੀ ਜਾਂਦੇ ਨੇ। ਉਹ ਕਹਿੰਦੇ ਕਿ ਦਿੱਲੀ ਦੇ ਵਿੱਚ, ਬਿਲਕੁਲ ਜਿਵੇਂ ਤੁਸੀਂ ਦਰੁਸਤ ਫਰਮਾਇਆ, ਕਿ ਉਹਨਾਂ ਨੇ ਇਹ ਵੀ ਦਮ ਜਿਹਾ ਭਰਿਆ ਕਿ ਦਿੱਲੀ ਦੇ ਕਤਲੇਆਮ ਦੇ ਦੌਰਾਨ ਸਭ ਤੋਂ ਵੱਧ ਜੇਕਰ ਕਿਸੇ ਨੇ ਸਿੱਖਾਂ ਨੂੰ ਬਚਾਇਆ ਤਾਂ ਆਰਐਸਐਸ ਵਾਲਿਆਂ ਨੇ ਬਚਾਇਆ। ਉਹਨਾਂ ਨੇ ਆਪਣੇ ਘਰਾਂ 'ਚ ਸ਼ਰਨ ਦਿੱਤੀ। ਠੀਕ ਹੈ। ਪਹਿਲਾਂ ਤਾਂ ਗੱਲ ਹੈਗੀ ਹੜ੍ਹਾਂ ਦੀ। ਮਤਲਬ ਹੋ ਸਕਦਾ ਮੇਰੀ ਨਜ਼ਰ 'ਚ ਕਿਤੇ ਨਾ ਆਈ ਹੋਵੇ ਗੱਲ ਕਿ ਖਾਕੀ ਨਿੱਕਰਾਂ ਵਾਲੇ ਵੀ ਆਏ ਤੇ ਉਹਨਾਂ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਕੀਤੀ। ਜੇ ਕਿਸੇ ਹੋਰ ਦੇ ਨਜ਼ਰ 'ਚ ਆਏ ਹੁਣ ਤਾਂ ਸਾਨੂੰ ਦੱਸ ਦੇਣ, ਦਰੁਸਤ ਕਰ ਦੇਣ। ਪੰਜਾਬ ਦੇ ਵੱਲੋਂ ਜਿਹੜੀਆਂ ਧਿਰਾਂ ਜਾ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੀਆਂ ਸੀ, ਜਿਹੜੇ ਖੇਤਰ ਤੋਂ ਕੋਈ ਟਰੈਲੀ ਆਉਂਦੀ ਸੀ, ਉਸ ਟਰੈਲੀ ਤੇ ਜੇ ਬੰਦੇ ਦਾ ਨਾਂ ਨਹੀਂ ਤਾਂ ਪਿੰਡ ਦਾ, ਸਮੂਹ ਸੰਗਤ ਦਾ, ਨਗਰ ਦਾ, ਗੁਰੂ ਘਰ ਦਾ, ਉਹਨਾਂ ਦੇ ਨਾਂ ਦੇ ਬੈਨਰ ਲੱਗੇ ਸੀ। ਜੇ ਕੋਈ ਰਾਜਨੀਤਿਕ ਪਾਰਟੀ ਵੱਲੋਂ ਆ ਰਿਹਾ ਸੀ ਤਾਂ ਉਹਨਾਂ ਦਾ ਕੋਈ ਸਿੰਬੋਲਿਕ ਝੰਡਾ, ਕੋਈ ਪ੍ਰਤੀਕ, ਕੋਈ ਫੋਟੋ, ਕੋਈ ਸਟੀਕਰ ਜਾਂ ਕੁਝ ਲੱਗਿਆ ਸੀ ਜੀ। ਜੇ ਐਨਜੀਓ ਜਿਹੜੀਆਂ ਸੰਸਥਾਵਾਂ ਵਿਸ਼ਵ ਵਿਆਪੀ ਨੇ, ਸੂਬਾਈ ਪੱਧਰੀਆਂ ਨੇ, ਸਥਾਨਕ ਨੇ, ਉਹ ਆ ਰਹੀਆਂ ਸੀ ਤਾਂ ਉਹਨਾਂ ਦੇ ਬਕਾਇਦਾ ਉਹਨਾਂ ਦੇ ਜਿਹੜੇ ਸੇਵਾਦਾਰ ਸੀ ਉਹਨਾਂ ਦੇ ਜੈਕਟਾਂ ਦੇ ਰੂਪ 'ਚ ਉਹਨਾਂ ਦੇ ਲੋਗੋ, ਸਲੋਗਨ, ਨਾਮ ਲਿਖੇ ਹੋਏ ਸੀ। ਪਰ ਇਹ ਪਹਿਲਾ ਹੈ ਕਿ ਜੇ ਆਰਐਸਐਸ ਆਈ ਹੋਵੇ ਤੇ ਉਹਦੀ ਕੋਈ ਫੋਟੋ ਵੀ ਨਾ ਆਵੇ, ਉਹਦੀ ਕੋਈ ਤਸਵੀਰ ਵੀ ਨਾ ਆਵੇ, ਉਹਦੀ ਕੋਈ ਵੀਡੀਓ ਵੀ ਨਾ ਆਵੇ, ਹੈਨਾ, ਕਿ ਕਿਸੇ ਦੀ ਖਾਕੀ ਨਿੱਕਰ ਦਿਖੀ ਨਾ। ਕਿਵੇਂ ਹੋ ਸਕਦਾ? ਸਹੀ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਬਾਕੀ ਪਾਰਟੀਆਂ ਦੇ ਵਾਂਗ ਬੀਜੇਪੀ ਦੇ ਵਰਕਰ ਜਾਂ ਲੀਡਰ ਨਹੀਂ ਗਏ ਹੜ੍ਹਾਂ 'ਚ। ਮੈਂ ਕਹਿੰਦਾ ਸਥਾਨਕ ਪੱਧਰ ਤੇ ਜਦੋਂ ਸਾਰਾ ਭਾਈਚਾਰਾ ਨਿਕਲਦਾ ਤਾਂ ਉਹਦੇ ਵਿੱਚ ਬੀਜੇਪੀ ਦੇ ਲੋਕਲ ਲੀਡਰ ਵੀ ਗਏ ਹੋਣੇ, ਉਹਦੇ ਵਿੱਚ ਲੋਕਲ ਵਰਕਰ ਵੀ ਗਿਆ ਹੋਣਾ। ਉਸ ਸਮੇਂ ਉਹ ਭਾਈਚਾਰਕ ਤੌਰ ਤੇ ਸਾਰੇ ਖੜੇ ਹੁੰਦੇ ਨੇ, ਹੈਨਾ। ਆਪਾਂ ਉਸ ਦੀ ਗੱਲ ਨਹੀਂ ਕਰ ਰਹੇ। ਤੁਸੀਂ ਅਚੇਚੇ ਤੌਰ ਤੇ, ਮਤਲਬ ਜੇ ਬੀਜੇਪੀ ਦੀ ਗੱਲ ਤਾਂ ਬੀਜੇਪੀ ਦਾ ਹੁਣ ਮੰਤਰੀ ਵੀ ਤੁਰੇ ਫਿਰਦੇ, ਰੋਜ਼ ਫੋਟੋਆਂ ਖਿਚਾਈ ਜਾਓ ਜਿੱਥੇ ਮਰਜ਼ੀ ਖੜ ਕੇ। ਜੀ ਜੀ, ਹੈਨਾ। ਪ੍ਰਧਾਨ ਮੰਤਰੀ ਵੀ ਆ ਗਏ ਤਾਂ ਚਾਹੇ ਹਵਾਈ ਸਰਵੇਖਣੇ ਸੀ। ਪਰ ਸਵਾਲ ਹੈ ਰਾਸ਼ਟਰੀ ਸਵੈਂ ਸੇਵਕ ਸੰਘ ਦਾ, ਉਹਦਾ ਯੋਗਦਾਨ ਕਿੱਥੇ ਹੈ ਜਨਾਬ? ਸਹੀ ਹੈ। ਪ੍ਰਧਾਨ ਮੰਤਰੀ ਝੂਠ ਬੋਲਣ ਲੱਗਿਆ ਵੀ ਕੋਈ ਨਹੀਂ ਦੇਖਦੇ। ਚਲੋ ਇੱਥੇ ਤੱਕ ਸਰ ਗਿਆ। ਹੜ੍ਹਾਂ ਬਾਰੇ ਤੁਸੀਂ ਜੋ ਕਹਿਣਾ ਸੀ ਕਹਿ ਲਿਆ। ਦਿੱਲੀ ਸਿੱਖ ਕਤਲੇਆਮ ਜੀ, ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਤੇ ਹਮਲਾ,
ਦਰਬਾਰ ਸਾਹਿਬ ਤੇ ਫੌਜੀ ਟੈਂਕਾਂ ਨਾਲ ਅਟੈਕ ਤੇ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ। ਰਹਿੰਦੀ ਦੁਨੀਆ ਤੱਕ ਕਾਂਗਰਸ ਤੇ ਗਾਂਧੀ ਪਰਿਵਾਰ ਇਸ ਮਸਲੇ ਚੋਂ ਕਦੇ ਮਾਫ ਨਹੀਂ ਹੋ ਸਕਦਾ। ਇਹ ਉਹਨਾਂ ਦੇ ਲੱਗਿਆ ਸਾਰੀ ਉਮਰ ਦਾ ਦਾਗ ਹੈ। ਸਹੀ ਹੈ। ਪਰ ਨਰਿੰਦਰ ਮੋਦੀ ਜੀ ਕਹਿੰਦੇ ਕਿ ਉਹ ਤੋਂ ਬਾਅਦ ਜਦੋਂ ਇੰਦਰਾ ਦੇ ਕਤਲ ਤੋਂ ਬਾਅਦ ਮਤਲਬ ਜਿਹੜਾ ਦਿੱਲੀ ਸਿੱਖ ਕਤਲੇਆਮ ਹੋਇਆ, ਉਹ ਕਹਿੰਦੇ ਨੇ ਦਿੱਲੀ ਦੰਗੋ ਮੇਂ, ਹੈ ਨਾ, ਹਾਂਜੀ ਇਹੀ ਸ਼ਬਦ ਵਰਤਦੇ ਹੈ ਨਾ। ਤੇ ਉੱਥੇ ਕਹਿੰਦੇ ਕਿ ਸਿੱਖਾਂ ਨੂੰ ਜਾਨ ਬਚਾਉਣ ਦੇ ਲਈ ਆਰਐਸਐਸ ਵਾਲਿਆਂ ਨੇ ਸ਼ਰਨ ਦਿੱਤੀ। ਪਹਿਲਾਂ ਮੋਦੀ ਜੀ ਸਪਸ਼ਟ ਤੌਰ ਦੇ ਉੱਤੇ ਇਹ ਜ਼ਰੂਰ ਸਾਨੂੰ ਦੱਸ ਦੇਣ ਕਿ ਉਹਨਾਂ ਗੁਰੂ ਦੀ ਬੋਲੀ ਹੋਰ ਹੈ ਤੇ ਤੁਹਾਡੀ ਬੋਲੀ ਅੱਜ ਹੋਰ ਕਿਵੇਂ ਹੋਊਗੀ। ਸਹੀ। ਤੁਹਾਡੀ ਗੁਰੂ ਲਾਲ ਕ੍ਰਿਸ਼ਨ ਅਡਵਾਨੀ ਤਾਂ ਇਹ ਕਹਿੰਦੇ ਨੇ ਕਿ ਇੰਦਰਾ ਤਾਂ ਤਿਆਰ ਨਹੀਂ ਸੀ ਅਟੈਕ ਕਰਨ ਨੂੰ, ਅਸੀਂ ਜ਼ਬਰਦਸਤੀ ਕਰਵਾਇਆ, ਅਸੀਂ ਉਹਦੇ ਤੇ ਦਬਾਅ ਬਣਾਇਆ। ਤੇ ਜੇ ਇੰਦਰਾ ਭਾਈਵਾਲ ਫਿਰ ਬੀਜੇਪੀ ਵੀ ਬਰਾਬਰ ਦੀ ਹਿੱਸੇਦਾਰ, ਆਰਐਸਐਸ ਵੀ ਬਰਾਬਰ ਦੀ ਹਿੱਸੇਦਾਰ ਹੈ ਹਮਲਾ ਕਰਾਉਣ ਚ। ਇਹ ਅਡਵਾਨੀ ਦੇ ਲਿਖਤ ਨੇ, ਉਹਦੀ ਜੀਵਨੀ ਚ ਪੜ੍ਹ ਲਿਓ ਜਿਹਨੇ ਪੜ੍ਹਨਾ ਹੋਵੇ। ਹੁਣ ਦਿੱਲੀ ਦੇ ਵਿੱਚ ਜਦੋਂ ਸਿੱਖ ਕਤਲੇਆਮ ਹੋ ਰਿਹਾ ਸੀ, ਚਾਹੇ ਉਹ ਅਰਜੀਬ ਦੇ ਉਹ ਬੋਲ ਬੜਾ ਪੇਟ ਦਿਖਤਾ ਹੈ ਤਾਂ ਧਰਤੀ ਹਿਲਤੀ ਹੈ, ਜਾਂ ਉਹ ਮਤਲਬ ਇੰਦਰਾ ਦੇ ਕਾਂਗਰਸ ਦੇ ਵਰਕਰ, ਪਰ ਇਕੱਲਾ ਉਹੀ ਸੀ। ਸਵਾਲ ਤਾਂ ਇਹ ਹੈ, ਸਹੀ, ਜੇ ਮਾਰਨ ਵਾਲਿਆਂ ਚ ਹਿੰਦੂ ਸੀ ਤਾਂ ਬਚਾਉਣ ਵਾਲਿਆਂ ਚ ਵੀ ਹਿੰਦੂ ਸੀ। ਹਰ ਧਰਮ ਦੇ ਵਿੱਚ ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ। ਜੇ ਕਤਲ ਕਰਨ ਵਾਲੇ ਉਹ ਲੋਕ ਸੀਗੇ ਉਸ ਧਰਮ ਫਿਰਕੇ ਨਾਲ, ਜਾਤ ਨਾਲ ਸੰਬੰਧਿਤ, ਤਾਂ ਬਚਾਉਣ ਵਾਲਿਆਂ ਚ ਵੀ ਉਸੇ ਧਰਮ ਫਿਰਕੇ ਜਾਤ ਨਾਲ ਸੰਬੰਧਿਤ ਸੀ। ਤੇ ਜੇ ਬਚਾਉਣ ਵਾਲੇ ਸਾਰੇ ਹਿੰਦੂਆਂ ਨੂੰ ਤੁਸੀਂ ਟੈਗ ਆਰਐਸਐਸ ਵਾਲਾ ਦੇਣਾ ਤਾਂ ਕਮਾਲ ਹੈ ਵੀ। ਸਹੀ ਹੈ, ਬਿਲਕੁਲ। ਆਰਐਸਐਸ ਦੀ ਆਪਣੀ ਵਿਚਾਰਧਾਰਾ ਹੈਗੀ, ਆਪਣਾ ਕੰਮ ਕਰਨਾ ਜੋ ਮਰਜ਼ੀ ਕਰੋ, ਪਰ ਸਾਰੇ ਹਿੰਦੂ ਆਰਐਸਐਸ ਨਹੀਂ, ਹੈ ਨਾ। ਇਸ ਲਈ ਫਿਰ ਜੇ ਉਧਰ ਸਾਰਿਆਂ ਨੂੰ ਟੈਗ ਦੇਣਾ ਤਾਂ ਫਿਰ ਇੱਧਰ ਵਾਲੇ ਵੀ ਸਾਰੇ ਆਪਣੀ ਕਬੂਲ ਲੋ ਨਾ ਕਿ ਸਾਡੇ ਹੀ ਸੀ ਉਹ ਵੀ। ਬਿਲਕੁਲ ਤੁਸੀਂ ਦੁਰਸਤ ਬਣਾਇਆ ਸ਼ੁਰੂ ਦੇ ਵਿੱਚ ਕਿ ਦਿੱਲੀ ਦੇ ਐਫਆਈਆਰਾਂ ਤੋਂ ਲੈ ਕੇ ਅਦਾਲਤੀ ਕੇਸਾਂ ਤੱਕ ਬੋਲਦਾ ਨਾਮ ਜਨਾਬ, ਉਹ ਵੀ ਦੱਸ ਦਿਓ, ਉਹ ਵੀ ਦੱਸ ਦਿਓ। ਬਿਲਕੁਲ ਸਹੀ। ਔਰ ਹੁਣ ਉਹ ਦਿਨ ਦੂਰ ਨਹੀਂ ਜਦੋਂ ਇਹ ਵੀ ਕਹਿਣਗੇ ਕਿ ਆਜ਼ਾਦੀ ਵੀ ਭਾਰਤ ਨੂੰ ਆਰਐਸਐਸ ਨੇ ਦਵਾਈ ਹੈ। ਤਿਆਰੀ ਕਰ ਰਹੇ ਨੇ, ਲੱਗੇ ਹੋਏ ਨੇ ਕੰਮ। ਬਿਲਕੁਲ। ਲਾਲ ਕਿਲੇ ਤੋਂ ਮਤਲਬ ਉਸ ਨੂੰ ਵੱਡੀ ਐਨਜੀਓ ਦਾ ਕਰਾਰ ਦੇ ਹੀ ਦਿੱਤਾ। ਕੱਲ ਗੱਲ ਹੋ ਰਹੀ ਸੀ ਤਾਂ ਸਰਦਾਰ ਹਮੀਰ ਸਿੰਘ ਉਹਨਾਂ ਦੀ ਇੱਕ ਟਿੱਪਣੀ ਮੈਨੂੰ ਬੜੀ ਵਾਜਬ ਲੱਗੀ। ਉਹ ਕਹਿੰਦੇ ਵੀ ਜੇ ਆਰਐਸਐਸ ਦੀ ਇਹੀ ਤਸਵੀਰ ਆ, ਜਿਵੇਂ ਹੁਣ ਪੰਜਾਬ ਦੀ ਤਸਵੀਰ ਆ, ਸਿੱਖ ਭਾਈਚਾਰੇ ਦੀ ਤਸਵੀਰ ਆ ਕਿ ਮੁਸੀਬਤ ਕਿਸੇ ਤੇ ਆ ਜਾਵੇ ਜਦੋਂ ਲੰਗਰ ਲਾ ਦੇਣਾ, ਔਖੀ ਘੜੀ ਆ ਜਾਵੇ ਕਿਸੇ ਤੇ ਮਦਦ ਕਰਨ ਪਹੁੰਚ ਜਾਣਾ, ਚਾਹੇ ਕੋਈ ਹੋਵੇ। ਉਹ ਕਹਿੰਦੇ ਵੀ ਜੇ ਆਰਐਸਐਸ ਦੀ ਇਹੀ ਤਸਵੀਰ ਆ ਕਿ ਪੰਜਾਬ 'ਚ ਹੜ੍ਹ ਪੀੜਤਾਂ ਨੂੰ ਵੀ ਬਚਾਇਆ, ਦਿੱਲੀ 'ਚ ਸਿੱਖਾਂ ਨੂੰ ਵੀ ਬਚਾਇਆ, ਫਿਰ ਤਾਂ ਗੋਧਰਾ ਕਾਂਡ 'ਚ ਵੀ ਬਚਾਏ ਹੋਣੇ ਬੰਦੇ। ਸਹੀ ਗੱਲ, ਉਹ ਵੀ ਡਾਟਾ ਦੇ ਦਿਓ, ਉਹ ਵੀ ਦੱਸ ਦਿਓ। ਤੋ ਇਸ ਲਈ ਝੂਠ ਨਾ ਬੋਲੋ ਜਿੰਨਾ ਪਚ ਜਵੇ ਤੁਹਾਡੇ। ਸਹੀ। ਪਰ ਇਹ ਬਦਹਜਮੀ ਵਾਲਾ ਝੂਠ ਹੈ ਜਿਹੜਾ ਕਦੇ ਪ੍ਰਵਾਨ ਨਹੀਂ ਚੜਨਾ। ਜੀ ਬਿਲਕੁਲ। ਮੋਦੀ ਸਾਹਿਬ ਤੇ ਤਾਂ ਪਤਾ ਨਹੀਂ ਕਿੰਨਾ ਕੁ ਉਹਨਾਂ ਦਾ ਪ੍ਰਭਾਵ ਹੈ ਜਾਂ ਕਿੰਨੀਆਂ ਸਿਆਸੀ ਮਜਬੂਰੀਆਂ ਨੇ। ਹੁਣ ਤਾਂ ਜਦੋਂ ਤੋਂ 75 ਸਾਲ ਦੀ ਉਮਰ ਵਾਲਾ ਮਸਲਾ ਹੋਇਆ ਜਾਂ ਉਸ ਤੋਂ ਪਹਿਲਾਂ ਵੀ ਖੈਮੇਬੰਦੀ ਚੱਲ ਹੀ ਰਹੀ ਹੈ ਭਾਜਪਾ ਦੇ ਵਿੱਚ, ਉਦੋਂ ਤੋਂ ਓਪਨਲੀ ਪਬਲਿਕ ਤੌਰ ਤੇ ਗੁਣਗਾਨ ਕਰਦੇ ਨਜ਼ਰ ਆ ਰਹੇ ਨੇ ਆਰਐਸਐਸ ਦਾ। ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ। ਕੱਲ ਵੀ ਆਪਾਂ ਜ਼ਿਕਰ ਕੀਤਾ ਸੀਗਾ ਸ਼ਰਮਾ ਜੀ, ਤੇ ਤੁਸੀਂ ਦੱਸਿਆ ਸੀਗਾ ਵੀ ਮੁੱਖ ਮੰਤਰੀ ਸਾਹਿਬ ਇੱਥੇ ਹੋਰ ਟੋਨ 'ਚ ਗੱਲ ਕਰਦੇ ਨੇ ਤੇ ਉੱਥੇ ਹੋਰ 'ਚ ਗੱਲ ਕਰਦੇ ਨੇ। ਬਾਹਰ ਆ ਕੇ ਕਿਹੜੀ ਗੱਲ ਕੀਤੀ ਤੁਸੀਂ ਦੱਸਿਆ ਸੀਗਾ, ਤਫਸੀਲ ਦੇ ਵਿੱਚ ਆਪਾਂ ਚਰਚਾ ਕੀਤੀ ਸੀ ਇਸ ਪੂਰੀ ਮੀਟਿੰਗ ਨੂੰ ਲੈ ਕੇ। ਹੁਣ ਉਸੇ ਮੀਟਿੰਗ ਦੇ ਵਿੱਚੋਂ ਬਾਅਦ ਦੇ ਵਿੱਚ ਸੈਂਟਰ ਦਾ ਫਰਲਾ ਆ ਜਾਂਦਾ ਵੀ ਆਹ ਚੱਕੋ 12,000 ਕਰੋੜ ਰੁਪਈਆ ਇਹ ਤੁਹਾਨੂੰ ਦਿੱਤਾ ਹੋਇਆ, ਤੇ ਕਹਿੰਦੇ ਪੰਜਾਬ ਨੂੰ ਜੋ ਦੇਣਾ ਸੀ ਦੇਤਾ, ਹੁਣ ਚਲੇ ਜਾਓ। ਪ੍ਰਵੀਨ ਜੀ, ਜਦੋਂ ਮੁੱਖ ਮੰਤਰੀ ਸਾਹਿਬ ਹਾਂਜੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੋਈ 20-25 ਮਿੰਟ ਦੀ ਮੁਲਾਕਾਤ, ਮਤਲਬ ਘਰ ਦੇ ਵਿੱਚ ਬਤਾਇਆ ਸਮਾਂ 20-25 ਮਿੰਟ ਮੁਲਾਕਾਤ, ਸਾਨੂੰ ਵੀ ਪਤਾ 2 ਮਿੰਟ ਦੀ ਹੈ ਕਿ 2.5 ਮਿੰਟ ਦੀ ਹੈ ਕਿ 10 ਮਿੰਟ ਦੀ ਹੈ, ਉਹਨਾਂ ਦੇ ਘਰ 'ਚ ਬਤਾਏ 20-25 ਮਿੰਟਾਂ ਤੋਂ ਬਾਅਦ ਬਾਹਰ ਆ ਕੇ ਰਾਸ਼ਟਰੀ ਮੀਡੀਆ ਨੂੰ ਸੰਬੋਧਨ ਹੁੰਦੇ ਨੇ, ਤਾਂ ਪੰਜਾਬ ਦੇ ਮੀਡੀਆ ਨੂੰ, ਪੰਜਾਬ ਦੀ ਵਿਧਾਨ ਸਭਾ ਨੂੰ, ਪੰਜਾਬ ਦੇ ਲੀਡਰਾਂ ਨੂੰ, ਆਪਣੀ ਧਿਰ ਵਾਲਿਆਂ ਨੂੰ, ਵਿਰੋਧੀ ਵਾਲਿਆਂ ਨੂੰ ਸੰਬੋਧਨ ਹੋਣ ਦੇ ਤਰੀਕੇ ਤੋਂ ਬਿਲਕੁਲ 100% ਉਲਟ ਸੀ। ਬਿਲਕੁਲ 90 ਡਿਗਰੀ ਦਾ ਕੋਣ ਬਣ ਰਿਹਾ ਸੀ ਕਿ ਵੀ ਆਹ ਕੀ ਹੈ ਜੀ, ਹੈ ਨਾ। ਨਾ ਸ਼ਬਦ ਉਹਨਾਂ ਨੂੰ ਮਤਲਬ ਕਿ 70 'ਚ ਬਦਲ ਰਹੇ ਸੀ ਉਹਨਾਂ ਦੇ, ਨਾ ਉਹਨਾਂ ਦੀ ਜ਼ੁਬਾਨ ਉਹਨਾਂ ਦਾ ਸਾਥ ਦੇ ਰਹੀ ਸੀ, ਨਾ ਉਹਨਾਂ ਦਾ ਸਰੀਰ ਸਾਥ ਦੇ ਰਿਹਾ ਸੀ। ਪਤਾ ਨਹੀਂ ਲੱਤਾਂ ਕਿਉਂ ਡਗਮਗਾ ਰਹੀਆਂ ਸੀ, ਜ਼ੁਬਾਨ ਕਿਉਂ ਥਥਲਾ ਰਹੀ ਸੀ, ਇਹ ਸਮਝ ਤੋਂ ਪਰੇ। ਸਹੀ। ਪਰ ਉੱਥੇ ਦਮ ਭਰਨ ਲੱਗ ਪਏ ਸੀਗੇ ਕਿ ਨਹੀਂ ਜੀ, ਮੈਂ ਤਾਂ ਜੀ ਉਹਨਾਂ ਨੂੰ ਕਿਹਾ 1600 ਕਰੋੜ ਘੱਟ ਹੈ ਜੀ, ਉਹਨਾਂ ਨੇ ਕਹਿਤਾ ਜੀ ਟੋਕਨ ਮਨੀਆਂ ਹੋਰ ਦੇ ਦਿਆਂਗੇ, ਤੁਸੀਂ ਜਾ ਕੇ ਕੰਮ ਕਰੋ, ਇਹਨਾਂ ਭਰੋਸਾ ਦਵਾਇਆ ਜੀ ਮੈਨੂੰ। ਠੀਕ ਹੈ ਜੀ, ਮਰਜ਼ੀ, ਆਪਾਂ ਤਾਂ ਗੱਲੇ ਰੱਖ ਸਕਦੇ ਹਾਂ ਜੀ, ਆਪਾਂ ਤਾਂ ਦਰਵਾਜ਼ਾ ਹੀ ਖੜਕਾ ਸਕਦੇ ਜੀ, ਪ੍ਰਧਾਨ ਮੰਤਰੀ ਨਹੀਂ ਖੋਲਦੇ, ਉਹਨਾਂ ਦੀ ਮਰਜ਼ੀ। ਇਹ
ਹੁਣ ਜਦੋਂ ਤੁਸੀਂ ਰਾਸ਼ਟਰੀ ਮੀਡੀਆ ਨੂੰ ਬੋਲੇ ਹੋ ਤਾਂ ਅਮਿਤ ਸ਼ਾਹ ਦਾ ਹਮਲਾ ਫਾਲਾ ਵੀ ਤੁਹਾਨੂੰ ਨੋਟ ਕਰ ਰਿਹਾ ਹੋਣਾ ਨਾ ਕਿ ਤੁਸੀਂ ਬਾਹਰ ਜਾ ਕੇ ਕੀ ਬੋਲ ਰਹੇ। ਸਹੀ ਸੀ, ਬਿਲਕੁਲ। ਤੁਸੀਂ ਤਾਂ ਬੋਲ ਕੇ ਆਪਣੀਆਂ ਗੱਡੀਆਂ ਚੱਕ ਕੇ ਤੁਰ ਪਏ। ਅਜੇ ਸਹੁਰਿਆਂ ਦਾ ਪਿੰਡ ਨਹੀਂ ਟੱਪੇ ਸੀ, ਅਜੇ ਦੀ ਹੱਦ ਚੋਂ ਨਿਕਲ ਕੇ ਪੰਜਾਬ 'ਚ ਦਾਖਲ ਨਹੀਂ ਹੋਏ ਸੀ ਕਿ ਅਮਿਤ ਸ਼ਾਹ ਦੇ ਵਿਭਾਗੀ ਤੌਰ ਤੇ ਉਹਨਾਂ ਵੱਲੋਂ ਪ੍ਰੈਸ ਨੋਟ ਜਾਰੀ ਹੋ ਗਿਆ ਕਿ ਜੀ ਸਾਤੋਂ ਨਾ ਤਾਂ ਉਹਨਾਂ ਨੇ ਕੋਈ ਪੈਕੇਜ ਮੰਗਿਆ, ਸਾਡੇ ਕੋਲ ਨਾ ਉਹਨਾਂ ਨੇ ਕੋਈ 12,000 ਕਰੋੜ ਦਾ ਹਿਸਾਬ ਕਿਤਾਬ ਦਿੱਤਾ, ਨਾ ਉਹ ਅਜੇ ਤੱਕ ਕੋਈ ਡਾਟਾ ਸਾਨੂੰ ਪੇਸ਼ ਕਰ ਸਕੇ ਨੇ ਕਿ ਸਥਿਤੀ ਕੀ ਹੈ, ਕਿੰਨੀ ਹੈ, ਕਿਹੋ ਜਿਹੀ ਹੈ। ਉਹਨਾਂ ਨੇ ਸਪਸ਼ਟ, ਇਹ ਤੋਂ ਵੱਧ ਹੋਰ ਕੀ ਹੋਊਗਾ ਜੀ, ਮਤਲਬ ਤੁਹਾਡੇ ਦਾਅਵਿਆਂ ਦੀ ਹਵਾ ਕੱਢਤੀ। ਅਮਨ ਅਰੋੜਾ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਕਹੀ ਜਾਂਦਾ ਕਿ ਅਸੀਂ ਤਾਂ ਜੀ ਝੋਨੇ ਵਾਲਾ ਮੁੱਦਾ ਵੀ ਚੱਕਿਆ ਜੀ ਉਹਨਾਂ ਕੋਲ। ਸਹੀ ਹੈ। ਜਿਹੜੀਆਂ ਗੱਲਾਂ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ 'ਚ ਨਹੀਂ ਕਹੀਆਂ ਰਾਸ਼ਟਰੀ ਮੀਡੀਆ ਮੂਹਰੇ, ਉਹ ਅਮਨ ਅਰੋੜਾ ਕਹਿ ਰਿਹਾ ਜਿਹੜਾ ਮੀਟਿੰਗ 'ਚ ਵੀ ਨਹੀਂ ਸੀ, ਉਹਨੂੰ ਪਤਾ। ਪਰ ਅਮਿਤ ਸ਼ਾਹ ਨੇ ਜਿਵੇਂ ਇਹ ਗੱਲ ਕੀਤੀ ਕਿ ਜੀ ਅਸੀਂ 12,000 ਕਰੋੜ ਦਾ ਹਿਸਾਬ ਮੰਗਿਆ, ਉਹਨਾਂ ਕੋਲ ਨਹੀਂ ਸੀ, ਅਸੀਂ ਕਹਿਤਾ ਕਿ 12,500 ਕਰੋੜ ਉਹ ਪਿਆ, ਤੁਹਾਡੇ ਕੋਲ 1,600 ਤੁਹਾਨੂੰ ਦੇਤਾ ਤੇ ਇੰਨਾ ਬਹੁਤ ਹੈ, ਤੁਸੀਂ ਇੰਨਾ ਕੀ ਕਹਿੰਦੇ ਹੋ, 13,800 ਕਰੋੜ ਦਾ ਖਰਚਾ ਤੁਹਾਡਾ ਹੈ ਨਾ, ਦੇਤਾ ਤੁਸੀਂ ਇੰਨਾ। ਮਤਲਬ ਮੁੱਖ ਮੰਤਰੀ ਸਾਹਿਬ ਆਪ 13,800 ਕਰੋੜ ਵੀ ਕਹੀ ਜਾਂਦੇ ਆ ਤੇ 20,000 ਕਰੋੜ ਦੀ ਵੀ ਗੱਲ ਕਰੀ ਜਾਂਦੇ ਆ, ਦੋਹਰੀ ਹੈ। ਪਰ ਸਵਾਲ ਅਮਿਤ ਸ਼ਾਹ ਦੇ ਇਹ ਕਹਿਣ ਦਾ ਨਹੀਂਗਾ ਕਿ ਤੁਸੀਂ 12,000 ਦੇਤਾ ਜਾਂ ਅਸੀਂ 1,600 ਹੋਰ ਦੇਣ ਦੀ ਲੋੜ ਨਹੀਂ। ਉਹਨਾਂ ਨੇ ਇਹ ਵੀ ਆਪਣੀ ਪ੍ਰੈਸ ਬਿਆਨ 'ਚ ਦਮ ਭਰਿਆ ਕਿ ਅਸੀਂ ਤੁਹਾਨੂੰ ਨਹੀਂ ਦੇਣਾ 1,600 ਵੀ, ਅਸੀਂ 170 ਕਰੋੜ ਤਾਂ ਜਾਰੀ ਕਰਤਾ ਨੈਸ਼ਨਲ ਹਾਈਵੇ ਵਾਲਿਆਂ ਨੂੰ ਸੜਕਾਂ ਲਈ, ਏਦਾਂ ਅਸੀਂ 800 ਕਰੋੜ ਜਾਰੀ ਕਰ ਚੁੱਕੇ ਹਾਂ ਸੰਬੰਧਿਤ ਧਿਰਾਂ ਨੂੰ। ਮਤਲਬ 1,600 ਚੋਂ ਵੀ ਦੀਵਾਨੀ ਚਵਾਨੀ ਇਹਨਾਂ ਨੂੰ ਨਹੀਂ ਮਿਲਣੀ ਆਪਣੀ ਮਰਜ਼ੀ ਨਾਲ ਖਰਚਣ ਲਈ। ਉਹ ਚਾਹੇ ਸਿੱਧਾ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਪਾ ਰਹੇ, ਪਰ ਵਿਭਾਗੀ ਤੌਰ ਤੇ ਜਾਂ ਉਹ ਸੰਬੰਧਿਤ ਜਿਹੜੀਆਂ ਸਕੀਮਾਂ ਨੇ ਕੇਂਦਰੀ, ਉਹਨਾਂ ਤੌਰ ਤੇ ਜਾਂ ਵਿਭਾਗਾਂ ਦੇ ਹਵਾਲੇ ਨਾਲ ਉਹ ਪੈਸਾ ਦੇ ਰਹੇ ਨੇ ਇਹਦਾ। ਮੈਂ ਕਹਿੰਦਾ ਠੀਕ ਹੈ ਜੀ, ਨਿਆਣਾ ਨਲਾਇਕ ਹੈ, ਉਹਨੂੰ ਆਉਂਦਾ ਨਹੀਂ ਊੜਾ ਤੇ ਉਹ ਇਸ ਲਈ ਆਪਣੀ ਗੱਲ ਨਹੀਂ ਰੱਖਣੀ ਆਈ ਮੁੱਖ ਮੰਤਰੀ ਸਾਹਿਬ ਨੂੰ। ਸਹੀ ਹੈ। ਜੇ ਜਵਾਕ ਨਲਾਇਕ ਹੋਵੇ ਤਾਂ ਮਾਸਟਰ ਦੀ ਜ਼ਿੰਮੇਵਾਰੀ ਉਸ ਨਿਆਣੇ ਪ੍ਰਤੀ ਵੱਧ ਜਾਂਦੀ ਹੈ ਕਿ ਵੀ ਇਹਨੂੰ ਵੱਖਰਾ ਸਮਾਂ ਦੇਣਾ ਪੈਣਾ, ਇਹਨੂੰ ਵੱਧ ਟਾਈਮ ਦੇਣਾ ਪੈਣਾ, ਇਹਨੂੰ ਜੋੜ ਘਟਾ ਲਈ 2 ਵਾਰ ਸਲੇਟ ਸਾਫ਼ ਕਰਕੇ ਦੁਬਾਰਾ ਇੱਕੋ ਸਵਾਲ ਪਾਉਣਾ ਪੈਣਾ। ਜੇ ਉਹ ਕੇਸ ਮਜ਼ਬੂਤੀਆਂ ਨਹੀਂ ਰੱਖ ਪਾਏ, ਇਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਹੈ ਜੀ? ਤੁਹਾਡੀਆਂ ਕੇਂਦਰੀ ਟੀਮਾਂ ਆਈਆਂ, ਤੁਹਾਡੇ ਮੰਤਰੀ ਆ ਰਹੇ ਨੇ, ਤੁਹਾਡੇ ਪ੍ਰਧਾਨ ਮੰਤਰੀ ਸਾਹਿਬ ਆ ਲਏ, ਉਹਦੇ ਬਾਵਜੂਦ ਵੀ ਤੁਹਾਡੇ ਕੋਲ ਵੀ ਡਾਟਾ ਨਹੀਂ ਫਿਰ। ਤੇ ਜੇ ਤੁਹਾਨੂੰ ਲੱਗਦਾ ਹੈ ਕਿ 12,000 ਕਰੋੜ ਦਾ ਮੁੱਖ ਮੰਤਰੀ ਹਿਸਾਬ ਨਹੀਂ ਦੇ ਪਾ ਰਿਹਾ, ਤੁਸੀਂ ਉਹ ਤੋਂ ਲਓ ਹਿਸਾਬ, ਤੁਹਾਡੀ ਸਰਕਾਰ ਹੈ, ਪਰ ਪੰਜਾਬ ਲਈ ਤੁਸੀਂ ਫੰਡ ਜਾਰੀ ਕਰਕੇ ਕਹੋ ਕਿ ਕੇਂਦਰ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ। ਮੈਂ ਤਾਂ ਕਹਿੰਦਾ ਰਾਜਨੀਤੀ ਉਹ ਕਰ ਲਓ। ਸਹੀ ਹੈ, ਬਿਲਕੁਲ। ਸੋ ਇਸ ਲਈ ਜਿਹੋ ਜਿਹਾ ਤਰੀਕਾਕਾਰ ਮੁੱਖ ਮੰਤਰੀ ਦਾ ਪੰਜਾਬ ਨੂੰ ਲੈ ਕੇ, ਉਹੋ ਜਿਹੇ ਤੋਂ ਵੀ ਹਲਕੇ ਪੱਧਰ ਦਾ ਤਰੀਕਾਕਾਰ ਅਮਿਤ ਸ਼ਾਹ ਦਾ ਪੰਜਾਬ ਨੂੰ ਲੈ ਕੇ ਜੀ। ਸੋ ਦੋਏ ਧਿਰਾਂ ਗੰਭੀਰ ਨਹੀਂ ਹੈਗੀਆਂ, ਸਿਰਫ ਰਾਜਨੀਤਿਕ ਲੜਾਈ ਲੜ ਰਹੀਆਂ। ਇਹ ਲੜਾਈ ਕੇਂਦਰ ਬਨਾਮ ਪੰਜਾਬ ਹੋ ਕੇ ਰਹਿ ਗਈ ਹੈ, ਇਹ ਲੜਾਈ ਆਮ ਆਦਮੀ ਪਾਰਟੀ ਬਨਾਮ ਭਾਰਤੀ ਜਨਤਾ ਪਾਰਟੀ ਹੋ ਕੇ ਰਹਿ ਗਈ ਹੈ। ਸਹੀ ਹੈ। ਹੁਣ ਇਹ ਪੱਤੀ ਦੋ ਇੱਕ ਦੂਏ ਨੂੰ ਥਾਪੜਾ ਦੇ ਕੇ ਮੈਦਾਨ 'ਚ ਰੱਖਣ ਲਈ ਲੱਗੇ ਹੋਏ ਨੇ ਕਿ ਦੋਹਾਂ ਨੂੰ ਬੜੇ ਬਣਾਈ ਰੱਖੀਏ, ਜਾਂ ਦੋਏ ਇੱਕ ਦੂਏ ਨੂੰ ਕਿਨਾਰੇ ਕਰਕੇ ਉਹਦੀ ਥਾਂ ਲੈਣ ਨੂੰ ਫਿਰਦੇ ਨੇ। ਇਹ ਤਾਂ ਆਉਣ ਵਾਲਾ ਵਕਤ ਦੱਸੂਗਾ, ਪਰ ਦੋਏ ਪੰਜਾਬ ਨੂੰ ਲੈ ਕੇ ਸੁਰਤ ਨਹੀਂ ਹੈਗੇ। ਪੰਜਾਬ ਦੇ ਲੋਕਾਂ ਦੀ ਬਾਂਹ ਨਾਲ ਕੇਂਦਰ ਫੜ ਰਿਹਾ, ਨਾ ਸੂਬੇ ਕੋਲ ਕੁਝ ਹੈਗਾ, ਦਾਣੇ ਮੁੱਕੇ ਇਹਨਾਂ ਦੇ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਵੱਲੋਂ ਬਹੁਤ ਪ੍ਰਚਾਰੀ ਗਈ, ਬਹੁਤ ਪੈਸਾ ਖਰਚ ਕੀਤਾ ਗਿਆ ਸੀ ਜਿਹੜੀ ਮੁਹਿੰਮ ਤੇ ਯੁੱਧ ਨਸ਼ਿਆਂ ਵਿਰੁੱਧ। ਪਰ ਇਸ ਮੁਹਿੰਮ ਦਾ ਇੱਕ ਪਾਸਾ ਇਹ ਵੀ ਹੈ ਸ਼ਰਮਾ ਜੀ ਕਿ ਫਿਰੋਜ਼ਪੁਰ ਦੇ ਇੱਕ ਪਿੰਡ ਦੇ ਵਿੱਚ ਇੱਕੋ ਰਾਤ ਦੇ ਵਿੱਚ 3 ਲਾਸ਼ਾਂ ਉਹਨਾਂ ਨੂੰ ਸੜਕ ਤੇ ਰੱਖਣੀਆਂ ਪਈਆਂ ਨੇ ਸੰਸਕਾਰ ਕਰਨ ਦੇ ਲਈ, ਜਾਂ ਸੰਸਕਾਰ ਕਰਨ ਤੋਂ ਪਹਿਲਾਂ ਧਰਨਾ ਦੇਣ ਦੇ ਲਈ। ਪ੍ਰਵੀਨ ਜੀ, ਪੰਜਾਬ ਸਰਕਾਰ ਜਿਹੜੀ ਵੀ ਪੰਜਾਬ 'ਚ ਆਈ ਆ, ਹੁਣ ਪਿਛਲੀਆਂ 2 ਸਰਕਾਰਾਂ ਦਾ ਸਿੱਧੇ ਰੂਪ 'ਚ ਨਸ਼ਿਆਂ ਦੇ ਨਾਂ ਤੇ ਬਣੀ। ਕੈਪਟਨ ਅਮਰਿੰਦਰ ਵਾਲੀ ਵੀ ਤੇ ਉਸ ਤੋਂ ਬਾਅਦ ਹੁਣ ਭਗਵੰਤ ਮਾਨ ਵਾਲੀ ਵੀ, 2 ਸਰਕਾਰਾਂ ਸਿੱਧੀਆਂ ਨਸ਼ਿਆਂ ਦੇ ਨਾਂ ਤੇ ਬਣੀਆਂ ਕਿ ਅਸੀਂ ਨਸ਼ੇ ਮੁਕਾ ਦਾਂਗੇ। ਹੁਣ ਤਾਂ ਲੋਕਾਂ ਦੀ ਪੀੜ ਕਿੰਨੀ ਹੋਣੀ, ਉਹਨਾਂ ਨੇ ਤੁਹਾਡੇ ਤੇ ਯਕੀਨ ਕੀਤਾ। ਪਰ ਦੋਏ ਸਰਕਾਰਾਂ ਨੇ ਕਦੇ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪੰਜਾਬ ਸਰਕਾਰ ਤਾਂ, ਮੌਜੂਦਾ ਸਰਕਾਰ ਤਾਂ ਦਮ ਵੀ ਭਰਨ ਲੱਗ ਪਈ ਕਿ ਲਓ ਜੀ ਯੁੱਧ ਨਸ਼ਿਆਂ ਵਿਰੁੱਧ ਅਸੀਂ ਜਿੱਤ ਲਿਆ, ਬੈਨਰ ਬੋਰਡ ਲੱਗਿਆ ਖੂਬ, ਤਸਵੀਰਾਂ ਬਹੁਤ ਲੱਗੀਆਂ, ਇਸ਼ਤਿਹਾਰ ਖੂਬ ਜਾਰੀ ਹੁੰਦੇ ਆ। ਪਰ ਇਹ ਮੂੰਹ ਤੇ ਚਪੇੜ ਵਰਗੀ ਹੁੰਦੀ ਹੈ ਇਹ ਤਸਵੀਰ ਜਦੋਂ ਅਜਿਹੀ ਦੁੱਖ ਭਰੀ ਖਬਰ ਸਾਹਮਣੇ ਆਉਂਦੀ ਹੈ। ਬਿਲਕੁਲ। ਫਿਰੋਜ਼ਪੁਰ ਦਾ ਇੱਕ ਪਿੰਡ ਹੈ ਜੀ, ਮਤਲਬ ਜਿਹੜਾ ਪਿੰਡ ਲੱਖੋਕੇ ਬਹਿਰਾਮ। ਹਾਂਜੀ, ਲੱਖੋਕੇ ਬਹਿਰਾਮ ਪਿੰਡ ਦੇ ਵਿੱਚ ਅੱਜ ਤੋਂ 4 ਦਿਨ ਪਹਿਲਾਂ ਇੱਕ ਨੌਜਵਾਨ ਚਿੱਟੇ ਦੀ ਓਵਰਡੋਜ਼ ਨਾਲ ਮਰ ਜਾਂਦਾ। ਠੀਕ ਹੈ।
ਉਹ ਤੋਂ ਬਿਲਕੁਲ 3 ਦਿਨਾਂ ਬਾਅਦ ਰਾਤ ਨੂੰ ਸੁੱਤੇ ਪਏ 3 ਮੁੰਡੇ ਹੋਰ ਚੜਾਈ ਕਰ ਜਾਂਦੇ, ਉਹ ਵੀ ਚਿੱਟੇ ਦੀ ਓਵਰਡੋਜ਼। ਮਤਲਬ 3 ਦਿਨਾਂ 'ਚ 4 ਮੌਤਾਂ, ਤੇ ਉਹਨਾਂ 'ਚੋਂ ਇੱਕ ਰਾਤ 'ਚ ਹੀ 3 ਮੌਤਾਂ ਜੀ, ਤੇ ਪਿੰਡ ਤਰਾਹੀ ਤਰਾਹੀ ਕਰ ਪੈਂਦਾ। ਮਤਲਬ ਜਿਹਦੇ ਜਵਾਕ ਗਏ ਉਹ ਤਾਂ ਉਹਨਾਂ ਨੂੰ ਰੋ ਹੀ ਰਿਹਾ। ਉਹ ਰੋਣਾ ਜਵਾਕ ਦਾ ਨਹੀਂ ਇਕੱਲਿਆਂ ਦਾ ਹੁੰਦਾ, ਨਾਲ ਇਹ ਵੀ ਹੁੰਦਾ ਕਿ ਜਾਣ ਤੋਂ ਪਹਿਲਾਂ ਉਹ ਘਰ ਖਾਲੀ ਕਰ ਗਿਆ। ਸਹੀ ਹੈ, ਬਿਲਕੁਲ। ਬੱਚਿਆਂ ਕੱਖ ਨਹੀਂ ਹੁੰਦਾ ਜਿਹੜਾ ਨਸ਼ੇ ਦੇ ਗਲ ਪੈ ਗਿਆ। ਉਹ ਮਾਂ ਦੀਆਂ ਟੂਮਾਂ ਤੋਂ ਲੈ ਕੇ ਘਰ ਦੇ ਭਾਂਡਿਆਂ ਤੋਂ ਲੈ ਕੇ ਜ਼ਮੀਨ ਦਾ ਟੋਟਾ ਤੱਕ ਸਭ ਵੇਚ ਕੇ ਖਾ ਜਾਂਦੇ ਨੇ ਇਹ। ਸਹੀ ਹੈ, ਕੁਝ ਪੱਲੇ ਨਹੀਂ ਦਾ। ਸੋ ਪੁੱਤ ਵੀ ਗਵਾਇਆ ਤੇ ਘਰ-ਬਾਰ ਵੀ ਗਵਾਇਆ। ਉਹਨਾਂ ਦਾ ਰੋਣਾ ਤਾਂ ਸੱਚਾ ਹੈ, ਪਰ ਮੈਂ ਜੋ ਮਹਿਸੂਸ ਕਰਦਾ ਹਾਂ ਪ੍ਰਵੀਨ ਜੀ, ਉਹ ਇਹ ਹੈ ਕਿ ਜਿਨ੍ਹਾਂ ਦੇ ਪੁੱਤ ਜਿਉਂਦੇ ਨੇ ਉਹਨਾਂ ਦਾ ਰੋਣਾ ਹੋਰ ਤਰ੍ਹਾਂ ਦਾ ਹੁੰਦਾ। ਇਹ ਲਾਸ਼ਾਂ ਨੂੰ ਵੇਖ ਕੇ ਉਹਨਾਂ ਨੂੰ ਫਿਕਰ ਆਪਣਿਆਂ ਦਾ ਹੁੰਦਾ ਕਿ ਕਿਤੇ ਸਾਡੇ ਵੀ ਕਿਤੇ ਸੁੱਤੇ ਨਾ ਰਹਿ ਜਾਣ। ਮਾਵਾਂ ਰਾਤ ਨੂੰ ਸੁੱਤਿਆਂ ਦੇ ਛਾਤੀ ਤੇ ਹੱਥ ਰੱਖ ਕੇ ਦੇਖਣ ਲੱਗਦੀਆਂ ਕਿ ਸਾਹ ਵੀ ਲੈ ਰਿਹਾ। ਸਹੀ ਗੱਲ, ਬਿਲਕੁਲ। ਇਹ ਸਥਿਤੀ ਹੈ, ਕਿਉਂਕਿ ਸੱਚਾਈ ਇਹ ਹੈ ਕਿ ਆਂਢੀ ਗੁਆਂਢੀਆਂ ਨੂੰ ਪਤਾ ਲੱਗੇ ਜਾਂ ਨਾ ਲੱਗੇ, ਮਾਂ ਪਿਓ ਨੂੰ ਪਤਾ ਹੁੰਦਾ ਕਿ ਸਾਡਾ ਨਿਆਣਾ ਗਲਤ ਰਾਹ ਪੈ ਚੁੱਕਿਆ। ਪਤਾ ਹੁੰਦਾ, ਸਹੀ। ਔਰ ਕਈ ਵਾਰ ਮਜਬੂਰੀਆਂ ਬਣ ਜਾਂਦੀਆਂ, ਉਹਨਾਂ ਨੂੰ ਲਿਆ ਕੇ ਦਿੰਦੇ ਨੇ ਮਾਂ ਪਿਓ ਕਿ ਆਪ ਕਿਤੇ ਨਹੀਂ ਆਈ ਮਰ ਜੂਗਾ ਇਹ ਜੇ ਨਾ ਮਿਲਿਆ। ਇਹ ਹਾਲਤ ਤਰਫਦੇ ਦੇਖ ਨਹੀਂ ਹੁੰਦੇ ਜਵਾਕ। ਸਹੀ ਹੈ। ਉਹ 3 ਲਾਸ਼ਾਂ ਸੜਕ ਤੇ ਰੱਖ ਕੇ ਕਿਹਾ ਕੀ ਪਿੰਡ ਵਾਲਿਆਂ ਨੇ, ਇਹ ਕਿਸੇ ਸਰਕਾਰ ਨੇ ਸੁਣਿਆ? ਸਵਾਲ ਤਾਂ ਇਹ ਨਹੀਂ ਸੁਣਿਆ। ਸਹੀ ਹੈ। ਉਹਨਾਂ ਨੇ 3 ਲਾਸ਼ਾਂ ਸੜਕ ਤੇ ਰੱਖ ਕੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਹੈ ਜਿਹੜੀ, ਉਹ 2-3 ਘੰਟੇ ਜਾਮ ਰੱਖੀ। ਪੁਲਿਸ ਆ ਗਈ, ਸਮਝਾਓ ਜੀ, ਮਨਾਓ ਜੀ, ਚਕਾਓ ਜੀ, ਦਾਹ ਸੰਸਕਾਰ ਕਰਾਓ ਜੀ, ਹੈ ਨਾ। ਇਹ ਸੀ ਪਿੰਡ ਦੇ ਲੋਕ ਕਿ ਸਾਡੇ ਪਿੰਡ ਦੇ ਵਿੱਚ ਮੈਡੀਕਲ ਸਟੋਰ ਹੈ, ਉੱਥੋਂ ਮਿਲਦਾ ਸਾਰਾ ਕੁਝ, ਜਿੱਥੋਂ ਹੀ ਲੈਂਦੇ ਨੇ। ਸਹੀ ਹੈ। ਸਾਡੇ ਪਿੰਡ ਵਾਲੀ ਨਹੀਂ ਲੈਂਦੇ, ਆਲੇ-ਦੁਆਲੇ ਦੇ ਪਿੰਡ ਵਾਲੇ ਵੀ ਲੈਣ ਆਉਂਦੇ ਨੇ। ਮਤਲਬ ਕਮਾਲ ਹੈ। ਪਿੰਡ ਵਾਲਿਆਂ ਨੂੰ ਪਤਾ ਹੈ, ਲੈਣ ਵਾਲਿਆਂ ਨੂੰ ਪਤਾ ਹੈ, ਵੇਚਣ ਵਾਲਿਆਂ ਨੂੰ ਪਤਾ ਹੈ। ਨਹੀਂ ਪਤਾ ਤਾਂ ਵਿਚਾਰੀ ਪੁਲਿਸ ਤੇ ਸਰਕਾਰ ਨੂੰ ਨਹੀਂ ਪਤਾ। ਕਿੰਨੇ ਵਿਚਾਰੇ ਪਤਾ ਹੀ ਨਹੀਂ, ਕੁਝ ਅਣਜਾਣ ਨੇ, ਉਹ ਤਾਂ ਰੋਟੀ ਨੂੰ ਉੱਚੀ ਕਹਿੰਦੇ ਨੇ, ਉਹਨਾਂ ਨੂੰ ਜਾਣਦੇ ਨਹੀਂ ਕੁਝ। ਸਹੀ ਹੈ। ਜੇ ਤਾਂ ਉਹ ਵੇਚਦਾ ਹੈ ਮੈਡੀਕਲ ਸਟੋਰ ਵਾਲਾ, ਹੈ ਨਾ, ਫਿਰ ਤਾਂ ਉਹਦੀ ਸ਼ਾਮਤ ਇਸ ਗੱਲੋਂ ਆਊਗੀ ਕਿ ਉਹਦਾ ਹਿੱਸਾ ਹੋਰ ਵੱਧ ਜਾਣਾ ਹੁਣ ਇਸ ਘਟਨਾ ਤੋਂ ਬਾਅਦ। ਉਹਨੂੰ ਚੜਾਵਾ ਹੋਰ ਵੱਧ ਚੜਾਉਣਾ ਪੈਣਾ। ਜੇ ਨਹੀਂ ਵੇਚਦਾ ਫਿਰ ਉਹਦੀ ਦੁਕਾਨ ਬੰਦ ਕਰਾਉਣਗੇ ਇਹ, ਹੈ ਨਾ। ਮਤਲਬ ਇਹ ਜੇ ਉਹ ਨਹੀਂ ਤਾਂ ਹੋਰ ਕਿਤੋਂ ਤਾਂ ਆਉਂਦਾ ਨਾ, ਉੱਪਰੋਂ ਦਾ ਅਸਮਾਨ ਤੋਂ ਗਿਰ ਨਹੀਂ ਰਿਹਾ ਜੀ। ਪਰ ਜੇ ਸਾਰਾ ਪਿੰਡ ਇਕੱਠਾ ਹੋ ਕੇ ਕਹਿ ਰਿਹਾ, ਕਿਸੇ ਨੇ ਉਂਗਲ ਚੱਕ ਰਿਹਾ, ਤਾਂ ਉਹਦੀ ਜਾਂਚ ਕਿਹਨੇ ਕਰਨੀ ਹੈ? ਸਹੀ, ਉਹਦੀ ਇਨਕੁਆਇਰੀ ਕਿਹਨੇ ਕਰਨੀ ਹੈ? ਉਹਦੀ ਕਾਰਵਾਈ ਕਿਹਨੇ ਕਰਨੀ ਹੈ? ਸੋ ਮਤਲਬ ਸਾਡੇ ਸਿਹਤ ਮੰਤਰੀ ਦਾ ਸਾਡੇ ਮਤਲਬ ਜਿਹੜੇ ਮੰਤਰੀ ਨੇ, ਸਰਕਾਰ ਨੇ, ਹੈ ਨਾ, ਉਹਨਾਂ ਦਾ ਜ਼ਿੰਮੇਵਾਰੀ ਕੀ ਹੈ ਜੀ? ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਕੀ ਹੈ ਜੀ? ਫਿਰ ਨਾ ਕਾਨੂੰਨ ਆਪਣਾ ਕੰਮ ਕਰ ਰਿਹਾ, ਨਾ ਸਿਹਤ ਵਿਭਾਗ ਆਪਣਾ ਕੰਮ ਕਰ ਰਿਹਾ, ਨਾ ਸਰਕਾਰ ਆਪਣਾ ਕੰਮ ਕਰ ਰਹੀ ਹੈ। ਪਿੰਡਾਂ ਸਾਰੇ ਵਿਛਣਗੇ ਜੀ। ਜੇ ਯੁੱਧ ਨਸ਼ਿਆਂ ਵਿਰੁੱਧ ਹੈ ਕਿ ਜਵਾਨੀ ਨੂੰ ਮੁਕਾਉਣ ਦੇ ਵਿਰੁੱਧ ਹੈ, ਦੱਸ ਦੇਵੇ ਸਰਕਾਰ। ਜੀ, ਅਗਲੀ ਗੱਲ ਕਰੀਏ ਕਮਲ ਦੇ ਉਸ ਫੁੱਲ ਦੀ ਜਿਹੜਾ ਤਕੜੀ ਜਿਹਦਾ ਤੁਲਿਆ ਪਰ ਬਾਅਦ ਦੇ ਵਿੱਚ ਖਿੜਿਆ ਕਹਿੰਦੇ ਕਾਂਗਰਸ ਦੇ ਵਿਹੜੇ। ਅਨਿਲ ਜੋਸ਼ੀ ਜਦੋਂ ਲੰਘੇ ਦਿਨਾਂ ਦੇ ਵਿੱਚ 2 ਦਸੰਬਰ ਦੇ ਫੇਰ ਦੇ ਵਿੱਚ ਉਲਝੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ, ਉਸ ਸਮੇਂ ਜਦੋਂ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਪਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਿਆ, ਉਹ ਪ੍ਰਵਾਨ ਹੋਏ, ਸਾਰੀਆਂ ਉਹ ਸੇਵਾਵਾਂ ਲੱਗੀਆਂ। ਉਸ ਸਮੇਂ NK ਸ਼ਰਮਾ ਤੇ ਅਨਿਲ ਜੋਸ਼ੀ ਨੇ ਇਹ ਕਹਿ ਕੇ ਅਸਤੀਫੇ ਦਿੱਤੇ ਕਿ ਵੀ ਇਹ ਹੁਣ ਸਰਬ ਮਤਲਬ ਲੋਕਾਂ ਦੀ ਪਾਰਟੀ ਨਹੀਂ ਰਹੀ ਜੀ, ਇਹ ਤਾਂ ਇੱਕ ਵੱਖਰੀ ਵਿਚਾਰਧਾਰਾ ਦੀ ਪਾਰਟੀ ਬਣ ਗਈ ਜੀ, ਇਹਦੇ ਨਾਲ ਇੰਜ ਨਹੀਂ ਕਰਦਾ ਜੀ। ਇਸ ਤਰੀਕਾ ਕਰਨਾ, ਦੋਵਾਂ ਨੇ ਅਸਤੀਫੇ ਦਿੱਤੇ। ਤਦ ਸਿਆਸਤ ਨੂੰ ਨੇੜੇ ਤੋਂ ਸਮਝਣ ਵਾਲਿਆਂ ਨੂੰ ਲੱਗਿਆ ਕਿ ਇਹ ਦੋਏ ਸਕ੍ਰਿਪਟਡ ਨੇ, ਕਿ ਵੀ ਦੋਏ ਠੀਕ ਹੈ। NK ਸ਼ਰਮਾ ਬਾਰੇ ਤਾਂ ਕਿਸੇ ਨੂੰ ਸ਼ੰਕਾ ਸ਼ੁਬਾ ਹੀ ਨਹੀਂ ਕਿ ਉਹ ਸਭ ਤੋਂ ਖਾਸ ਬੰਦਾ ਸੁਖਬੀਰ ਬਾਦਲ ਦਾ, ਕਿ ਹੋ ਸਕਦਾ ਫਿਰ ਉਸੇ ਤਰ੍ਹਾਂ ਦੋਏ ਹਿੰਦੂ ਚਿਹਰਿਆਂ ਤੋਂ ਅਸਤੀਫੇ ਦਵਾਏ ਨੇ, ਦਾ ਹਿੱਸਾ ਜੀ। ਪਰ ਉਸ ਤੋਂ ਬਾਅਦ NK ਸ਼ਰਮਾ ਤਾਂ ਵਾਪਸ ਆ ਗਿਆ, ਉਸੇ ਤਨਖਾਹ ਤੇ ਕੰਮ ਕਰਨ ਲੱਗ ਪਿਆ। ਨਹੀਂ ਮੁੜਿਆ ਤਾਂ ਅਨਿਲ ਜੋਸ਼ੀ ਨਹੀਂ ਮੁੜਿਆ, ਤੇ ਜਦੋਂ ਨਹੀਂ ਮੁੜਿਆ ਤਾਂ ਲੋਕਾਂ 'ਚ ਚਰਚਾ ਤੁਰੀ ਕਿ ਹੋ ਸਕਦਾ ਹੁਣ ਘਰ ਵਾਪਸੀ ਹੋ ਜਾਵੇ, ਵਾਪਸ BJP ਚਲਾ ਜਾਊਗਾ। BJP ਵਾਲਿਆਂ ਦਾ ਹੋਰ ਪਾਰਟੀਆਂ 'ਚ ਕੱਟਣਾ ਔਖਾ ਹੁੰਦਾ। ਅਸਲ 'ਚ ਜਦੋਂ 3 ਖੇਤੀ ਕਾਨੂੰਨ ਸੀਗੇ ਜੀ, ਉਸ ਸਮੇਂ ਜੋ ਲੜਾਈ ਵਿੱਢੀ, ਪੰਜਾਬ ਨੇ ਪਹਿਲ ਕਦਮੀ ਕੀਤੀ, ਹੋਰਨਾਂ ਸੂਬਿਆਂ ਨੇ ਇਸ ਦਾ ਸਾਥ ਦਿੱਤਾ, ਤੇ ਤਦ BJP ਉਲਟ ਖੜੀ ਸੀ। ਮਤਲਬ 3 ਖੇਤੀ ਕਾਨੂੰਨਾਂ ਦਾ ਗੁਣਗਾਨ ਕਰ ਰਹੀ ਸੀ, ਪੰਜਾਬ ਦੀ ਲੀਡਰਸ਼ਿਪ ਵੀ ਖਾਸ ਕਰਕੇ, ਹੈ ਨਾ। ਉਹਨਾਂ ਨੇ ਕੱਪੜੇ ਵੀ ਫੜਵਾਏ, ਗੋਹਾ ਵੀ ਸਟਾਇਆ, ਇਹਨਾਂ ਦੇ ਲੀਡਰ ਦਿੱਲੀ ਤੱਕ ਵੀ ਜਾਂਦੇ ਰਹੇ, ਸਾਰਾ ਕੁਝ ਹੁੰਦਾ ਰਿਹਾ। ਪਰ ਉਹ ਸਭ ਦੇ ਵਿੱਚ ਹਰਾ ਨਾਰਾ ਮਾਰਿਆ ਸੀ ਅਨਿਲ ਜੋਸ਼ੀ ਜੀ, ਬਿਲਕੁਲ,
ਅਨਿਲ ਜੋਸ਼ੀ ਨੇ ਆਪਣੀ ਹੀ ਪਾਰਟੀ ਨੂੰ, ਆਪਣੀ ਲੀਡਰਸ਼ਿਪ ਨੂੰ ਸਿਰਫ ਇੰਨੀ ਗੱਲ ਕਹੀ ਸੀ ਕਿ ਵੀ ਘੱਟੋ ਘੱਟ ਕਿਸਾਨਾਂ ਨਾਲ ਬਿਠਾ ਕੇ ਸਿੱਧੀ ਗੱਲ ਤਾਂ ਕਰ ਲਓ, ਤੁਸੀਂ ਉਹਨਾਂ ਦੀ ਗੱਲ ਤਾਂ ਸੁਣੋ, ਉਹਨਾਂ ਦਾ ਲੌਜਿਕ ਤਾਂ ਸੁਣੋ। ਸੋ ਇਹਦਾ ਖਮਿਆਜ਼ਾ ਉਹਨੂੰ ਭੁਗਤਣਾ ਪਿਆ ਕਿ ਉਹਨੂੰ ਪਾਰਟੀ ਚੋਂ ਬਾਹਰ ਕਰਤਾ। ਪਰ ਅਨਿਲ ਜੋਸ਼ੀ ਅਕਾਲੀ ਬੀਜੇਪੀ ਸਰਕਾਰ ਦੇ ਵਿੱਚ ਕਿੰਨੇ ਰਸੂਖ ਪਹੁੰਚ ਵਾਲਾ ਹੋਣਾ ਕਿ 2 ਵਾਰ ਐਮਐਲਏ ਬਣ ਕੇ ਮੰਤਰੀ ਵੀ ਬਣ ਗਿਆ ਸੀ ਉਹਦਾ। ਤੇ ਉਹ ਇਸ ਲਈ ਬਾਦਲ ਦੇ ਰਾਜ ਦੇ ਵਿੱਚ ਜਿਹੜੀ ਸਰਕਾਰ ਚੱਲੀ ਉਹਦੇ ਵਿੱਚੋਂ ਬੀਜੇਪੀ ਵਾਲੇ ਕੋਟੇ ਚੋਂ ਮੰਤਰੀ ਵੀ ਸੀ। ਹੁਣ ਉਹ ਵੀ ਬਾਹਰ ਹੈ 3 ਖੇਤੀ ਕਾਨੂੰਨਾਂ ਕਰਕੇ ਬੀਜੇਪੀ ਚੋਂ, ਤੇ 3 ਖੇਤੀ ਕਾਨੂੰਨਾਂ ਕਰਕੇ ਬੀਜੇਪੀ ਨਾਲੋਂ ਨਾਤਾ ਅਕਾਲੀ ਦਲ ਦਾ ਵੀ ਟੁੱਟ ਗਿਆ। ਸੋ ਦੋਵਾਂ ਦੀ ਪੀੜ ਇੱਕੋ ਜਿਹੀ ਸੀ, ਉਹ ਪੀੜ ਨੇੜੇ ਲਿਆਈ। ਤੇ ਦੂਜਾ ਕਾਰਨ ਨੇੜੇ ਜਾਣ ਦਾ ਇਹ ਵੀ ਸੀਗਾ ਕਿ ਦੋ ਇੱਕ ਦੂਏ ਨੂੰ ਸਮਝਦੇ ਸੀ, ਇੱਕ ਦੂਏ ਦੇ ਤਰੀਕੇ ਨੂੰ ਸਮਝਦੇ ਸੀ, ਕੰਮ ਇਕੱਠਾ ਕੀਤਾ ਵਾ ਸੀ। ਸੋ ਇਸ ਲਈ ਉਹ ਅਕਾਲੀ ਦਲ ਵਾਲੇ ਪਾਸੇ ਆ ਗਏ। ਪਰ ਇੱਧਰ ਚੋਣ ਵੀ ਲੜੀ, ਚੋਣ ਹਾਰੇ ਵੀ, ਕੁਛ ਨਹੀਂ ਗੱਲ ਬਣੀ। ਫਿਰ ਨਾਤਾ ਵੀ ਟੁੱਟ ਗਿਆ, ਛੱਡਤਾ ਸਾਥ। ਫਿਰ ਲੁਧਿਆਣਾ ਜਿਮਨੀ ਚੋਣ ਆ ਗਈ, ਉਹ ਚ ਪੋਸਟਰ ਬੈਨਰ ਤੇ ਫੋਟੋਆਂ ਲਾਤੀਆਂ ਅਕਾਲੀ ਦਲ ਨੇ ਦੁਬਾਰਾ। ਗੱਲ ਤੁਰ ਪਈ ਕਿ ਅਨਿਲ ਜੋਸ਼ੀ ਵਾਪਸ ਆ ਰਹੇ ਨੇ, ਪਰ ਅਨਿਲ ਜੋਸ਼ੀ ਕਹਿੰਦਾ ਮੈਂ ਚੁੱਪ ਰਹਿ ਗਿਆ ਕਿ ਛੱਡੋ, ਹੁਣ ਚੱਲਦੀ ਚੋਣ ਚ ਕਾਹਨੂੰ ਕੁਛ ਕਹਿਣਾ। ਪਰ ਹੁਣ ਜਦੋਂ ਅਗਲਾ ਕਾਂਗਰਸ ਚਲਾ ਗਿਆ, ਆਪਣਾ ਪਹਿਲਾਂ ਉਹ ਰਾਹੁਲ ਗਾਂਧੀ ਨੂੰ ਮਿਲਦਾ ਹੈ, ਤਸਵੀਰਾਂ ਖਿਚਵਾਉਂਦਾ ਤੇ ਜਨਤਕ ਹੁਣ ਕਰਦਾ ਹੈ। ਉਸ ਤੋਂ ਬਾਅਦ ਕੱਲ ਪੂਰਾ ਲਾਅ ਲਸ਼ਕਰ ਨਾਲ ਸ਼ਾਨਦਾਰ ਮਜਮਾ ਲੱਗਿਆ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਦਫ਼ਤਰ 'ਚ, ਤੇ ਉੱਥੇ ਜਿਹੜਾ ਕਮਲ ਦਾ ਫੁੱਲ ਤੱਕੜੀ 'ਚ ਤੁਲ ਚੁੱਕਿਆ ਸੀ, ਉਹ ਕਾਂਗਰਸ ਦੇ ਵਿਹੜੇ ਉੱਗ ਗਿਆ। ਸਵਾਲ ਤਾਂ ਇਹ ਹੈ ਕਿ ਅੰਮ੍ਰਿਤਸਰ ਦੀ ਕਾਂਗਰਸ ਲੀਡਰਸ਼ਿਪ ਇਹਨੂੰ ਪ੍ਰਵਾਨ ਕਰੂ, ਜਿਹੜੀ ਕੱਲ ਪੂਰੇ ਮੈਂ ਕਹਿੰਦਾ ਇੰਨੇ ਉਹ ਕਾਂਗਰਸੀ ਪਰਨੇ ਜੇ ਪਾਤੇ ਉਹਦੇ ਗਲ 'ਚ, ਜਿਵੇਂ ਮਤਲਬ ਕਿ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ ਹੋਵੇ ਕੋਈ ਉਹਨੂੰ, ਹੈ ਨਾ। ਸਾਰੇ ਆਏ ਹੋਏ ਸੀਗੇ, ਮਤਲਬ ਕਿ ਜਿੰਨੇ ਕਾਂਗਰਸ ਦੇ ਉੱਥੇ ਦੀਆਂ ਵੱਡੀਆਂ ਤੋਪਾਂ ਨੇ ਇਹਨਾਂ ਦੀਆਂ, ਅੰਮ੍ਰਿਤਸਰ ਵਾਲੀਆਂ, ਮੌਜੂਦਾ ਸਾਬਕਾ MP MLA ਮੰਤਰੀ ਸਰ, ਹੈ ਨਾ, ਸਾਰਿਆਂ ਨੇ ਜੀ ਮਤਲਬ ਸਵਾਗਤ ਕੀਤਾ। ਸਵਾਲ ਤਾਂ ਹੈ ਕਿ ਉਹ ਲੜਨਾ ਕਿਹੜੀ ਸੀਟ ਤੋਂ ਜਾਂਦਾ, ਜਿੱਥੋਂ ਪਹਿਲਾਂ ਲੜਦਾ ਰਿਹਾ। ਸਹੀ ਹੈ, ਜੇ ਉੱਥੋਂ ਲੜਦਾ ਤਾਂ ਜਿਹੜੇ ਉੱਥੋਂ ਕਾਂਗਰਸੀ ਲੀਡਰ ਹੈਗੇ ਦਾਅਵੇਦਾਰ ਜਾਂ ਬਣਨ ਵਾਲੇ, ਹਾਰਨ ਵਾਲੇ, ਜਿੱਤਣ ਵਾਲੇ, ਉਹਨਾਂ ਨੇ ਕੀ ਕਰਨਾ ਫਿਰ? ਕਿ ਉਹਨਾਂ ਸਾਰਿਆਂ ਸਮਝਾ ਲਿਆ ਰਾਹੁਲ ਗਾਂਧੀ ਦੀ ਟੀਮ ਨੇ, ਜਾਂ ਇਸ ਨੂੰ ਕੋਈ ਨਵਾਂ ਹਲਕਾ ਪੈਦਾ ਕਰਕੇ ਦਿੱਤਾ? ਲੋਕ ਤਾਂ ਗੱਲਾਂ ਕਰਨ ਲੱਗ ਪਏ ਕਿ ਵੀ ਤਰਨਤਾਰਨ ਜਿਮਨੀ ਚੋਣ ਆ ਰਹੀ ਹੈ, ਸ਼ਾਇਦ ਕਾਂਗਰਸ ਨੇ ਉੱਥੋਂ ਉਮੀਦਵਾਰ ਦੇਣਾ ਹੋਵੇ, ਜਦੋਂ ਕਿ ਮੇਰੇ ਹਿਸਾਬ ਨਾਲ ਇਹ ਹੈ ਕਿ ਤਰਨਤਾਰਨ ਤੋਂ ਅਨਿਲ ਜੋਸ਼ੀ ਨਹੀਂ ਲੜੂਗਾ ਚੋਣ। ਉੱਥੋਂ ਕਾਂਗਰਸ ਦਾ ਉਮੀਦਵਾਰ ਤੈਅ ਆ, ਅੱਜ ਆ ਜਾਵੇ, 2 ਘੰਟੇ ਨੂੰ ਆ ਜਾਵੇ, 4 ਘੰਟੇ ਨੂੰ ਆ ਜਾਵੇ ਉਮੀਦਵਾਰ, ਉਹ ਆਉਣ ਵਾਲਾ। ਹਾਂ, ਸਵਾਲ ਤਾਂ ਇਹ ਵੀ ਹੈ ਕਿ ਕੱਲ ਬੀਬੀ ਵੀ ਬਹੁਤ ਸਰਗਰਮ ਸੀ, ਨਵਜੋਤ ਸਿੱਧੂ ਦੀ ਧਰਮ ਪਤਨੀ, ਉਹ ਕਹਿੰਦੀ ਮੈਂ ਵੀ ਹੈਗੀ ਹਾਂ ਮੈਦਾਨ 'ਚ, ਮਤਲਬ ਚਾਹੇ ਇਸ ਹਲਕੇ ਤੋਂ ਨਾ ਹੋਵੇ ਲੁਧਿਆਣੇ ਚੋਂ, ਹੈ ਨਾ, ਪਰ ਅਗਲੀ ਕਹਿੰਦੀ ਕਿ ਮੈਂ ਵੀ ਅੰਮ੍ਰਿਤਸਰ 'ਚ ਚੋਣ ਲੜਨੀ ਆ। ਸ਼ਾਇਦ ਅੰਮ੍ਰਿਤਸਰ ਈਸਟ ਉਹਦਾ ਕੰਮ ਭਰਦੀ ਹੈ ਜਿੱਥੋਂ ਕਿ ਮੈਂ ਚੋਣ ਲੜਨੀ। ਸੋ ਇਹਨਾਂ ਦਾ ਉਹ ਵੀ ਵਾਪਸੀ ਆ। ਹੁਣ ਕੀ ਇਹ ਸਿੱਧੂ ਦੀ ਵਾਪਸੀ ਹੈ ਕਿ ਇਕੱਲੀ ਨਵਜੋਤ ਕੌਰ ਸਿੱਧੂ ਦੀ ਵਾਪਸੀ ਹੈ? ਇਹ ਵੀ ਚਰਚਾ ਹੈ। ਪਰ ਅਨਿਲ ਜੋਸ਼ੀ ਦੀ ਕਾਂਗਰਸ 'ਚ ਵਾਪਸੀ ਤੋਂ ਬਾਅਦ ਕੀ ਇਹ ਮੰਨੀਏ ਕਿ ਕਾਂਗਰਸ ਹਿੰਦੂ ਚਿਹਰਿਆਂ ਨੂੰ ਪਲੋਸਣ ਲੱਗੀ ਹੈ? ਉਹਨੂੰ ਲੱਗਦਾ ਕਿ ਬੀਜੇਪੀ ਉਧਰ ਹੱਥ ਜ਼ਿਆਦਾ ਪਾ ਰਹੀ ਹੈ, ਸਾਡੇ ਕਦੀ ਇਹ ਕਮਜ਼ੋਰ ਕੜੀ ਬਣਦੀ ਜਾ ਰਹੀ ਹੈ, ਉਹਨਾਂ ਨੂੰ ਮੂਹਰੇ ਲਿਆਉਣ ਦੀ ਕੋਸ਼ਿਸ਼। ਇਸ ਨੁਕਤੇ ਨੂੰ ਵੀ ਦੇਖਣ ਦੀ ਲੋੜ ਹੈ ਕਿ ਆਉਂਦੇ ਸਮੇਂ ਕਿ ਹੋਰ ਜਿਹੇ ਚਿਹਰੇ ਮੋਰੇ ਕੋਈ ਸ਼ਾਮਲ ਹੋ ਸਕਦੇ ਨੇ, ਇਹ ਵੀ ਪਹਿਲੂ ਹੈ। ਜੀ ਬਿਲਕੁਲ। ਤੇ ਜਾਂਦੇ ਗੱਲ ਕਰੀਏ ਇੱਕ ਹੋਰ ਖਬਰ ਦੀ, ਜਿਹੜੀ ਕਿ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਹੈ। ਆਪਾਂ ਦੇਖਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਵੀ ਸ਼ਰਮਾ ਜੀ ਕੀ ਉਹਨਾਂ ਦੀ ਸਿਹਤ ਬਾਰੇ ਲੋਕ ਲਗਾਤਾਰ ਚਿੰਤਾ ਜਿਹੜੀ ਉਹ ਜ਼ਾਹਰ ਕਰ ਰਹੇ ਨੇ। ਇਹ ਕਿਹਾ ਜਾਂਦਾ ਵੀ ਹਾਲਤ ਗੰਭੀਰ ਹੈ, ਇਸ ਕਰਕੇ ਦੁਆਵਾਂ ਅਰਦਾਸਾਂ ਦਾ ਸਿਲਸਿਲਾ ਜਿਹੜਾ ਲਗਾਤਾਰ ਜਾਰੀ ਹੈ। ਬਿਲਕੁਲ ਪ੍ਰਵੀਨ ਜੀ, ਲਗਾਤਾਰ ਕਲਾਕਾਰ ਜਗਤ, ਲਗਾਤਾਰ ਸਮਾਜਿਕ ਜਗਤ ਦੇ ਲੋਕ, ਨਾਮਵਰ ਹਸਤੀਆਂ, ਉਹਨਾਂ ਨੂੰ ਚਾਹਣ ਵਾਲੇ ਜਿਵੇਂ ਮਰਜ਼ੀ ਹੈ, ਹਸਪਤਾਲ ਦੇ ਬਾਹਰ ਤੱਕ ਵੀ ਜਾ ਰਹੇ ਨੇ, ਕਈ ਮਿੰਟ ਤੱਕ ਵੀ ਜਾ ਰਹੇ ਨੇ, ਇਹਨਾਂ ਤੇ ਡਾਕਟਰ ਵੀ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਲੱਗੇ ਨੇ। ਪਰ ਕਹਿੰਦੇ ਕਾਫੀ ਅੰਗ ਮਤਲਬ ਕਿ ਸਪੋਰਟ ਨਹੀਂ ਕਰ ਰਹੇ। ਠੀਕ ਹੈ। ਤਾਜ਼ਾ ਮੈਡੀਕਲ ਜੋ ਜਾਰੀ ਹੋਇਆ ਸੀਗਾ ਕੱਲ ਰਾਤ, ਜਦੋਂ ਫੋਰਟਿਸ ਹਸਪਤਾਲ ਵੱਲੋਂ, ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਆਕਸੀਜਨ ਅੰਦਰ ਮਤਲਬ ਪਹੁੰਚ ਕਰਨੀ ਵੀ ਮੁਸ਼ਕਲ ਹੋ ਰਹੀ ਹੈ, ਤੇ ਉਹਦੇ ਕਾਰਨ ਉਹਨਾਂ ਦੇ ਹੱਥ ਪੈਰ ਵੀ ਕਮਜ਼ੋਰ ਹੋ ਰਹੇ ਨੇ, ਤੇ ਕਈ ਅੰਗ ਪੂਰੀ ਤਰ੍ਹਾਂ ਰਿਐਕਟ ਕਰਨ 'ਚ ਵੀ ਦਿੱਕਤ ਆ ਰਹੀ ਹੈ। ਜਦੋਂ ਕਿ ਦਿਲ ਪੂਰੀ ਤਰ੍ਹਾਂ ਧੜਕ ਰਿਹਾ, ਕੋਈ ਦਿੱਕਤ ਨਹੀਂ ਗਈ, ਦਿਮਾਗੀ ਤੌਰ ਤੇ ਕਾਫੀ ਦਿੱਕਤਾਂ ਹੈਗੀਆਂ ਨੇ। ਸੋ ਇਸ ਲਈ ਇਹ ਬੜੀ ਮੁਸ਼ਕਲ ਘੜੀ ਹੈ। ਪ੍ਰਮਾਤਮਾ ਦੀ ਮਿਹਰ ਹੋਵੇ ਵੀ ਸੰਭਵ ਹੈ, ਬਦੀ ਦਾ ਸਾਰੀ ਦਾ ਹੱਲ ਹੈਗਾ, ਹੈ ਨਾ। ਅਸੀਂ ਤਾਂ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਪੰਜਾਬ ਦੇ ਇਸ ਸੁਰੀਲੇ ਤੇ ਸੁਰਤ ਗਾਇਕ ਨੂੰ ਉਹ ਜਲਦੀ ਤੰਦਰੁਸਤ ਕਰੇ। ਠੀਕ ਹੈ, ਬਿਮਾਰੀ ਜਾਂ ਇਹ ਹਾਦਸਾ ਅਚਨਚੇਤ ਵਾਪਰਦਾ, ਇੱਕਦਮ ਆਉਂਦਾ, ਕਈ ਵਾਰ ਇਸ ਰੋਗ ਨੂੰ, ਦੁੱਖ ਨੂੰ ਕੱਟਦਿਆਂ ਵਕਤ ਲੱਗ ਜਾਂਦਾ, ਪਰ ਜੇ ਰੋਗ ਤੰਦਰੁਸਤੀ ਵੱਲ ਨੂੰ ਵਧੇ ਫਿਰ ਉਹ ਮੰਨਿਆ ਜਾਂਦਾ ਹੁੰਦਾ। ਹੁਣ ਇਹ ਪ੍ਰਮਾਤਮਾ ਦੇ ਹੱਥ ਅਜੇ ਬਹੁਤ ਮੁਸ਼ਕਲ ਘੜੀ ਹੈ। ਹਾਂਜੀ ਬਿਲਕੁਲ, ਤੇ ਇੱਥੋਂ ਹੀ ਪਤਾ ਲੱਗਦਾ ਸੰਕਟ ਦੇ ਸਮੇਂ ਸ਼ਰਮਾ ਜੀ ਤੁਹਾਡੇ ਲਈ ਕਿੰਨੇ ਹੱਥ ਦੁਆਵਾਂ ਕਰ ਰਹੇ ਨੇ,
ਤੁਸੀਂ ਕੀ ਕਮਾਇਆ ਇੱਥੋਂ ਹੀ ਪਤਾ ਲੱਗਦਾ ਤੁਹਾਡੀ ਸਮਾਜਿਕ ਤੌਰ ਤੇ ਕਮਾਈ ਕੀ ਹੈ। ਤੁਸੀਂ ਪੈਸਾ ਹੀ ਕਮਾਇਆ ਜਾਂ ਤੁਸੀਂ ਉਹ ਜਿਹੇ ਕੰਮ ਕੀਤੇ ਕਿ ਲੋਕ ਤੁਹਾਡੇ ਕੋਲੇ ਖੜਨ ਤੋਂ ਵੀ ਝਿਜਕ ਮਹਿਸੂਸ ਕਰਦੇ, ਜਾਂ ਲੋਕ ਤੁਹਾਡੇ ਲਈ ਹਮੇਸ਼ਾ ਅਰਦਾਸਾਂ ਕਰਦੇ ਕਿ ਇਹ ਬੰਦਾ, ਇਹ ਫਲਾਨਾ ਸ਼ਖਸ ਇਹ ਕਈ ਸਾਲ ਜੀਵੇ, ਇਹ ਲੰਮੀ ਉਮਰ ਹੋਵੇ, ਇਹਦੀ ਦੁਆਵਾਂ ਦੇ ਲਈ, ਦੁਆਵਾਂ ਦੇ ਰੂਪ ਦੇ ਵਿੱਚ ਤੁਸੀਂ ਕੀ ਕਮਾਇਆ। ਸੋ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸ਼ਰਮਾ ਜੀ ਇੱਥੇ ਸਮਾਪਤ ਕਰਾਂਗੇ। ਇਹਨਾਂ ਖਬਰਾਂ ਤੇ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।